ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲਟਨ ਲੈ ਕੇ ਹਾਜ਼ਰ ਹਾਂ। ਮੈਂ ਰਾਜਕਰਮਜੀਤ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਸੈਨੋਜ਼ੇ ਸਟੂਡੀਓ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਨਵੰਬਰ ਦੀ 17 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜਲ, ਕਲੋਵਿਸ ਰਜਿੰਦਰ ਚੌਹਾਨ ਬੇਕਰਸਫੀਲਡ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਕੁਲਤਾਰ ਸਿੰਘ ਬੀਸਲਾ ਫਰੈਜ਼ਨੋ, ਜਰਨੈਲ ਸਿੰਘ ਧਾਲੀਵਾਲ ਸੈਕਰਾਮੈਂਟੋ, ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 5592663737। ਟਰੀਅਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। 5598344000। ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਨਾ 4159090503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਤੋਂ ਪਹਿਲਾਂ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਪੰਜਾਬੀ ਰੇਡੀਓ ਯੂਐਸਏ ਦੇ ਸਰੋਤੇ ਆ ਸਾਰਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੀਆਂ ਬਹੁਤ-ਬਹੁਤ ਵਧਾਈਆਂ। ਗੁਰਪੁਰਬ ਦੇ ਸੰਬੰਧ ਦੇ ਵਿੱਚ 3 ਦਿਨ ਲਗਾਤਾਰ ਪਾਕਿਸਤਾਨ ਨਨਕਾਣਾ ਸਾਹਿਬ ਤੋਂ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਪ੍ਰੋਗਰਾਮ ਆ ਰਹੇ ਆ। ਵੱਖ-ਵੱਖ ਸਮੇਂ 'ਤੇ ਅਖੰਡ ਪਾਠ ਸਾਹਿਬ ਦੀ ਆਰੰਭਤਾ ਜਦੋਂ ਸੰਗਤਾਂ ਪਹੁੰਚ ਰਹੀਆਂ ਆ, ਮਸੂਦ ਮੱਲੀ ਜੀ ਸਾਡੇ ਜਿਹੜੇ ਰੇਡੀਓ ਦੇ ਹੋਸਟ ਹੈਗੇ ਆ ਉੱਥੇ ਪਹੁੰਚੇ ਹੋਏ ਆ। ਜਿਹੜੇ ਸਰੋਤੇ ਆ ਤੁਸੀਂ ਰੇਡੀਓ 'ਤੇ ਲਾਈਵ ਵੀ ਸੁਣ ਰਹੇ ਹੋ ਅਤੇ ਆਪਣੀਆਂ ਜਿਹੜੀਆਂ ਵੀਡੀਓਜ਼ ਆ ਉਹ ਤੁਸੀਂ ਫੇਸਬੁੱਕ 'ਤੇ ਪੰਜਾਬੀ ਰੇਡੀਓ USA ਦੇ YouTube ਚੈਨਲ 'ਤੇ ਦੇਖ ਸਕਦੇ ਹੋ। ਬਹੁਤ ਹੀ ਵਧੀਆ ਜਿਹੜਾ ਆ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਸਜਾਇਆ ਗਿਆ ਆ ਅਤੇ ਬਹੁਤ ਹੀ ਆਨੰਦਮਈ ਕੀਰਤਨ ਉੱਥੋਂ ਜਿਹੜਾ ਪ੍ਰਸਾਰਿਤ ਹੋ ਰਿਹਾ। ਸੋ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਆਲ ਓਵਰ ਦੀ ਵਰਲਡ ਜਿੱਥੇ ਵੀ ਹੈਗੇ ਆ ਸਾਰਿਆਂ ਨੂੰ ਕਹੋ ਵੀ ਪੰਜਾਬੀ ਰੇਡੀਓ USA ਦਾ YouTube ਚੈਨਲ ਜਿਹੜਾ ਆ ਉਹਨੂੰ ਸਬਸਕ੍ਰਾਈਬ ਕਰ ਲਓ। ਜਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਆ, ਸਾਡਾ ਇੰਸਟਾਗ੍ਰਾਮ ਆ, ਟਿਕਟੋਕ ਆ, ਸਾਰਾ ਜਿਹੜਾ ਵੀ ਮਾਧਿਅਮ ਰਾਹੀਂ ਅਸੀਂ ਤੁਹਾਡੇ ਤੱਕ ਆਪਣਾ ਜਿਹੜਾ ਸੁਨੇਹਾ ਆ ਗੁਰੂ ਨਾਨਕ ਪਾਤਸ਼ਾਹ ਦੀ ਜਨਮ ਸਥਾਨ ਤੋਂ ਪਹੁੰਚਾ ਸਕਦੇ ਹਾਂ। ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹੈਗੇ ਆ। ਸੋ ਸਾਰਿਆਂ ਨੂੰ ਇੱਕ ਵਾਰੀ ਫੇਰ ਜਿੰਨੇ ਵੀ ਸਰੋਤੇ ਹੈਗੇ ਪਲੀਜ਼ ਵੱਧ ਤੋਂ ਵੱਧ ਇਹ ਪ੍ਰੋਗਰਾਮ ਦੇਖੋ ਅਤੇ ਨਾਲ ਆਪਣੇ ਜਿਹੜੇ ਹੋਰ ਤੁਹਾਡੇ ਰਿਸ਼ਤੇਦਾਰ ਜਾਂ ਮਿੱਤਰ ਆ ਉਹਨਾਂ ਨਾਲ ਵੀ ਸਾਂਝਾ ਕਰੋ। ਜੀ ਬਿਲਕੁਲ। ਸੋ ਆਪਾਂ ਹੁਣ ਇਸ ਪ੍ਰੋਗਰਾਮ ਤੋਂ ਪਹਿਲਾਂ ਸਰਵਣ ਕਰ ਰਹੇ ਸੀ, ਫਿਰ ਪ੍ਰੋਗਰਾਮ ਤੋਂ ਬਾਅਦ ਵਿੱਚ ਜਿਹੜੇ ਅੱਜ ਸ਼ਾਮ ਦੇ ਦੀਵਾਨ ਆਪਾਂ ਉਹ ਵੀ ਉੱਥੋਂ ਜਿਹੜਾ ਉਹ ਪ੍ਰਸਾਰਿਤ ਕਰਾਂਗੇ ਅਤੇ ਨਾਲ ਹੀ ਜਿਹੜੇ ਵੈੱਬ ਚੈਨਲਸ ਉੱਤੇ ਪੰਜਾਬੀ ਰੇਡੀਓ USA ਦੇ ਜਿਹੜੇ ਆ ਉਹਨਾਂ ਉੱਤੇ ਵੀ ਆਪਾਂ ਵੀਡੀਓਜ਼ ਨਾਲ ਜਿਹੜੀਆਂ ਉਹ ਚਾੜ ਰਹੇ ਹੈਗੇ ਆ। ਅਤੇ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ। ਜੇਕਬ ਚੈਂਸਲੀ 6 ਜਨਵਰੀ ਦੇ ਵਿੱਚ ਜਿਹੜਾ ਕੈਪੀਟਲ 'ਤੇ ਹਮਲਾ ਹੋਇਆ ਸੀ ਉਸ ਦੇ ਵਿੱਚ ਇੱਕ ਮੁੱਖ ਫਿਗਰ ਜਿਹੜੀ ਉਹ ਬਣ ਕੇ ਉੱਭਰ ਰਿਹਾ ਸੀਗਾ। ਆਪਣੀ ਜਿਹੜੀ ਇੱਕ ਵੱਖਰੇ ਦਿੱਖ ਦੇ ਕਰਕੇ ਜਾਣਿਆ ਜਾਂਦਾ ਸੀ, ਸਿੰਗਾਂ ਵਾਲਾ ਇਸ ਨੇ ਹੈਟ ਪਾ ਕੇ ਜਿਹੜਾ ਉਹ ਆਇਆ ਹੋਇਆ ਸੀ। ਅੱਜ ਜਿਹੜਾ ਇਸ ਕੈਪੀਟਲ ਰਾਇਟ ਦੇ ਮਾਮਲੇ ਦੇ ਵਿੱਚ ਕਹਿੰਦੇ ਵੀ ਇਸ ਦੀ ਜੋ ਭੂਮਿਕਾ ਰਹੀ ਆ ਉਸ ਕਰਕੇ 41 ਮਹੀਨੇ ਦੀ ਸਜ਼ਾ ਇਸ ਨੂੰ ਸੁਣਾਈ ਗਈ ਹੈਗੀ ਆ। ਜਸਟਿਸ ਡਿਪਾਰਟਮੈਂਟ ਨੇ ਇਸ ਦੇ ਲਈ ਸਭ ਤੋਂ ਸਖਤ ਜਿਹੜੀ ਸਜ਼ਾ ਆ ਉਹ ਮੰਗ ਕੀਤੀ ਸੀ। ਹੁਣ ਤੱਕ ਦੇ ਜਿੰਨੇ ਵੀ ਜਿਹੜੇ ਕੇਸ ਆ ਟਰਾਇਲ ਆ ਉਹ ਚੱਲੇ ਆ 6 ਜਨਵਰੀ ਦੇ ਜਿਹੜੇ ਰਾਈਟਰਸ ਆ ਉਹਨਾਂ ਦੇ ਲਈ, ਅਤੇ ਇਸ ਨੂੰ 3 ਸਾਲ ਤੋਂ ਵੱਧ ਦੀ ਜਿਹੜੀ ਹੁਣ ਸਜ਼ਾ ਸੁਣਾਈ ਗਈ ਆ। ਇਹ ਕਹਿੰਦੇ ਵੀ ਚਾਂਸਲੀ ਪਹਿਲਾ ਬੰਦਾ ਸੀ ਜਿਸ ਦੇ ਉੱਤੇ ਫੈਲਨੀ ਡਿਫੈਂਡੈਂਟ ਜਿਹੜੇ ਆ ਉਹ ਸੀਗੇ। 660 ਜਿਹੜੇ ਕੈਪੀਟਲ ਰਾਈਟ ਕੇਸਿਸ ਆ ਉਹ ਜਿਹੜੇ ਸਾਹਮਣੇ ਆਏ ਹੈਗੇ ਸੀਗੇ। ਸੋ ਹੁਣ ਜਿਹੜੇ ਇਹ ਕਹਿੰਦੇ ਵੀ ਇਸ ਤੱਕ ਦਾ ਹੁਣ ਤੱਕ ਦੀ ਸਭ ਤੋਂ ਸਖਤ ਜਿਹੜੀ ਸਜ਼ਾ ਆ ਉਹ ਮਿਲੀ ਆ। ਅਗਲੀ ਖਬਰ ਜਿਹੜੀ ਆ ਕਾਇਲ ਰਿਟਨ ਹਾਊਸ ਦੇ ਸੰਬੰਧ ਦੇ ਵਿੱਚ ਆ। ਸਰੋਤਿਆਂ ਨੂੰ ਯਾਦ ਹੋਊਗਾ ਕਨੋਸ਼ਾ ਮਿਲਵਾਕੀ ਵਿਸਕੌਨਸਨ ਦੇ ਵਿੱਚ
ਇਹ 17 ਸਾਲਾਂ ਦਾ ਸੀ ਉਸ ਟਾਈਮ 'ਤੇ, ਜਿਸ ਟਾਈਮ ਦੇ ਉੱਤੇ ਰਾਇਟਸ ਹੋਏ ਸੀ। ਇਸ ਨੇ ਗੋਲੀਆਂ ਚਲਾਈਆਂ ਸੀ, ਜਿਹਦੇ ਨਾਲ 2 ਜਣਿਆਂ ਦੀ ਮੌਤ ਹੋ ਗਈ ਸੀ, ਇੱਕ ਫੱਟੜ ਹੋ ਗਿਆ ਸੀ। ਪਰ ਬਾਅਦ ਦੇ ਵਿੱਚ ਇਸਨੇ ਇਹ ਕਿਹਾ ਵੀ ਮੈਂ ਆਪਣੇ ਡਿਫੈਂਸ ਦੇ ਲਈ ਜਿਹੜੇ ਗੈਸ ਸਟੇਸ਼ਨ 'ਤੇ ਸੀਗਾ, ਉਹਦੇ ਲਈ ਚਲਾਈਆਂ ਸੀਆਂ। ਤੇ ਉਹਦੇ ਸੰਬੰਧ ਦੇ ਵਿੱਚ ਜਿਹੜੀਆਂ ਡੈਲੀਬਰੇਸ਼ਨਸ ਆ ਉਹ ਚੱਲ ਰਹੀਆਂ ਹੈਗੀਆਂ। ਜਿਹੜੇ ਰਿਟਨ ਹਾਊਸ ਦੇ ਲਾਇਰਸ ਆ, ਉਹਨਾਂ ਨੇ ਮਿਸ ਟਰਾਇਲ ਜਿਹੜਾ ਆ ਉਹ ਮੰਗਿਆ ਹੈਗਾ ਜੱਜ ਦੇ ਕੋਲੋਂ। ਕਹਿੰਦੇ ਵੀ ਜਿਹੜੇ ਪ੍ਰੋਸੀਕਿਊਟਰਸ ਆ, ਉਹਨਾਂ ਨੇ ਪੂਰੀ ਵੀਡੀਓ ਜਿਹੜੀ ਆ ਉਹ ਜੱਜ ਨੂੰ ਨਹੀਂ ਦਿਖਾਈ, ਜਿਹਦੇ ਵਿੱਚ ਉਹ ਸ਼ੋਅ ਕਰਦਾ ਆ ਵੀ ਇਹ ਆਪਣੇ ਆਪ ਨੂੰ ਡਿਫੈਂਡ ਕਰ ਰਿਹਾ ਸੀ। ਇਸ ਨੂੰ ਜਿਹੜਾ ਆ, ਜਿਹੜੇ ਹੋਰ ਰਾਈਟਰਸ ਸੀਗੇ, ਜਿਹੜੇ ਦੰਗਾਕਾਰੀ ਸੀਗੇ, ਉਹਨਾਂ ਵੱਲੋਂ ਜਿਹੜਾ ਕੋਸ਼ਿਸ਼ ਕੀਤੀ ਗਈ ਸੀ ਕੁੱਟਣ ਮਾਰਨ ਦੀ। ਕਾਫੀ ਚੇਂਜਸ ਵੀ ਆਈਆਂ ਪਿਛਲੇ ਸਮੇਂ ਦੇ ਵਿੱਚ, ਤੇ ਜੱਜ ਦੇ ਉੱਤੇ ਵੀ ਕਈ ਚਾਰਜਸ ਲੱਗਦੇ ਰਹੇ ਆ ਵੀ ਜੱਜ ਬਾਇਸਡ ਲੱਗਦਾ ਆ। ਸੋ ਹੁਣ 1-2 ਦਿਨਾਂ ਦੇ ਵਿੱਚ ਮੈਨੂੰ ਲੱਗਦਾ ਵੀ ਡਿਸੀਜਨ ਆ ਜਾਣਾ ਆ। ਰਿਟਨ ਹਾਊਸ ਜਿਹੜਾ ਹੁਣ ਇਸ ਟਾਈਮ 18 ਸਾਲਾਂ ਦਾ ਆ, ਉਹਦੇ ਉੱਤੇ ਹੋਮੋਸਾਈਡ ਦੇ ਤੇ ਅਟੈਂਪਟਡ ਹੋਮੋਸਾਈਡ ਦੇ ਚਾਰਜਸ ਲੱਗੇ ਹੋਏ ਹੈਗੇ ਆ, ਕਿਉਂਕਿ ਉਸਨੇ AR ਸਟਾਈਲ ਸੈਮੀ ਆਟੋਮੈਟਿਕ ਰਾਈਫਲ ਆ ਉਸ ਰਾਤ ਵਰਤੀ ਸੀ, ਜਿਸ ਟਾਈਮ ਦੇ ਉੱਤੇ ਜਿਹੜੇ ਪ੍ਰੋਟੈਸਟਰਸ ਆ, ਉਹ ਜੇਕਬ ਬਲੇਕ ਨਾਮ ਦਾ ਜਿਹੜਾ ਕਾਲੇ ਮੂਲ ਦਾ ਨੌਜਵਾਨ ਨੂੰ ਇੱਕ ਵਾਈਟ ਪੁਲਿਸ ਆਫਿਸਰਸ ਨੇ ਮਾਰ ਦਿੱਤਾ ਸੀ। ਉਸ ਤੋਂ ਬਾਅਦ ਪੂਰੇ ਅਮਰੀਕਾ ਦੇ ਵਿੱਚ ਜਿਹੜੇ ਆ ਪ੍ਰੋਟੈਸਟ ਹੋ ਰਹੇ ਸੀ। ਜੀ, ਬਿਲਕੁਲ। ਇਸ ਦਾ ਜਿਹੜਾ ਇਹ ਹੁਣ ਗੱਲ ਆ, ਇਹ ਬਹੁਤਿਆਂ ਨੂੰ ਜਿਹੜੀ ਕਈਆਂ ਨੂੰ ਜਿਹੜੀ ਉਹ ਪਚ ਨਹੀਂ ਰਹੀ। ਓਬਵੀਅਸਲੀ ਇਸ ਦੇ ਉੱਤੇ ਡਿਵਾਈਡਡ ਹੈਗੀ ਆ ਜਿਹੜੀ ਇਹ ਕੰਟਰੀ ਵੀ, ਤੇ ਡਿਫੈਂਸ ਨੇ ਤਾਂ ਉਸ ਨੂੰ ਬਚਾਉਣਾ ਹੈ, ਪ੍ਰੋਸੀਕਿਊਟਰਸ ਨੇ ਉਸ ਨੂੰ ਸਜ਼ਾ ਜਿਹੜੀ ਉਹ ਦਿਵਾਉਣੀ ਆ, ਉਹ ਤਾਂ ਜਿਹੜਾ ਉਹ ਹੋਣਾ ਹੀ ਹੋਣਾ ਆ। ਕੱਲ੍ਹ ਨੂੰ ਕੋਈ ਇੱਦਾਂ ਕਰੇ ਤਾਂ ਕੋਈ ਅੱਗੋਂ ਗੋਲੀਆਂ ਜਿਹੜਾ ਮਾਰ ਦੇਵੇ, ਕਿੰਨੀ ਕੁ ਗੱਲ ਹੈ ਜਿਹੜੀ ਇਹ ਜਾਇਜ਼ ਜਿਹੜੀ ਉਹ ਰਹੇਗੀ। ਇਹ ਇੱਕ ਬੈਂਚਮਾਰਕ ਕੇਸ ਦਾ ਫੈਸਲਾ ਜਿਹੜਾ ਆ ਓਬਵੀਅਸਲੀ ਇਹ ਬਣਨ ਜਾ ਰਿਹਾ ਆ। ਅਗਲੀ ਗੱਲ ਕਰਦੇ ਜਾਈਏ, ਹਾਊਸ ਨੇ ਜਿਹੜਾ ਐਰੀਜ਼ੋਨਾ ਦਾ ਰਿਪਬਲਿਕਨ ਲਾਅ ਮੇਕਰ ਗੋਸਰ ਆ, ਉਸ ਨੂੰ ਸੈਂਸ਼ਰ ਕਰ ਦਿੱਤਾ ਆ। ਉਹ ਇਸ ਲਈ ਕਿਉਂਕਿ ਉਸਨੇ ਬੀਤੇ ਦਿਨਾਂ ਦੇ ਵਿੱਚ ਇੱਕ ਵੀਡੀਓ ਬਣਾਈ ਸੀ, ਜਿਸ ਦੇ ਵਿੱਚ AOC ਅਲੈਗਜ਼ੈਂਡਰੀਆ ਕੋਰਟਿਸ ਨੂੰ ਮਾਰਦੇ ਹੋਏ ਇਸਨੇ ਜਿਹੜਾ ਉਹ ਦਿਖਾਇਆ ਸੀਗਾ। ਪਾਰਟੀ ਲਾਈਨ ਦੇ ਉੱਤੇ ਜਿਹੜੀ ਆ ਇਹ ਵੋਟਿੰਗ ਹੋਈ ਆ, 207 ਦੇ ਮੁਕਾਬਲੇ 223 ਵੋਟਾਂ ਦੇ ਨਾਲ ਹਾਊਸ ਨੇ ਜਿਹੜਾ ਰਿਪਰੈਜ਼ੈਂਟੇਟਿਵ ਪੌਲ ਗੋਸਰ ਆ, ਉਸ ਨੂੰ ਸੈਂਸ਼ਰ ਕਰ ਦਿੱਤਾ, ਤੇ 2 ਜਿਹੜੀਆਂ ਇਹ ਕਮੇਟੀਜ਼ ਦੇ ਵਿੱਚ ਇਸ ਦੀ ਪੋਸਟਿੰਗ ਜਿਹੜੀ ਉਹ ਸੀਗੀ, ਉਸ ਦੇ ਵਿੱਚੋਂ ਵੀ ਇਸ ਨੂੰ ਕੱਢ ਦਿੱਤਾ ਹੈਗਾ ਹੈ। ਬੜੀ ਅਫਸੋਸ ਵਾਲੀ ਗੱਲ ਆ ਵੀ ਚਾਹੇ ਇਸ ਦੀ ਪਾਰਟੀ ਦੇ ਨਾਲ ਦੇ ਆ, ਉਹ ਇੱਕ ਦੂਜੇ ਲਾਅ ਮੇਕਰ ਨੂੰ ਮਾਰਨ ਵਾਲੀ ਵੀਡੀਓ ਦੇ ਖਿਲਾਫ ਵੀ ਜਿਹੜਾ ਆ ਉਹ ਨਹੀਂ ਬੋਲ ਰਹੇ। ਇਹ ਕਿਹੜੇ ਪਾਸੇ ਨੂੰ ਜਿਹੜੀ ਅਮਰੀਕਾ ਦੀ ਪੋਲਿਟਿਕਸ ਆ ਉਹ ਜਾ ਰਹੀ ਹੈਗੀ ਆ। ਸੋ ਇਹ ਇੱਕ ਆਉਣ ਵਾਲੇ ਦਿਨਾਂ ਦੇ ਲਈ ਇੱਕ ਕਾਫੀ ਘਾਤਕ ਜਿਹੜੀ ਪੋਲੀਟੀਕਲ ਚਾਰਾਜੋਈ ਜਿਹੜੀ ਇਸ ਟਾਈਮ ਚੱਲ ਰਹੀ ਹੈਗੀ ਆ, ਵੀ ਐਟਲੀਸਟ ਬਾਕੀ ਗੱਲਾਂ ਦੇ ਉੱਤੇ ਵਿਚਾਰਕ ਮਤਭੇਦ ਤੁਹਾਡੇ ਹੋ ਸਕਦੇ ਆ ਕਿ ਇੱਕ ਦੂਜੇ ਨੂੰ ਮਾਰਦੇ ਹੋਏ ਦਿਖਾਉਣਾ ਇਹ ਹੁਣ ਜਾਇਜ਼ ਹੋ ਗਿਆ ਆ, ਕਿ ਇੰਨੀ ਕੁ ਚੀਜ਼ਾਂ ਦੇ ਉੱਤੇ ਵੀ ਹੁਣ ਤੁਹਾਨੂੰ ਬੋਲਣਾ ਆ ਉਹ ਮੁਸ਼ਕਿਲ ਹੋਇਆ ਪਿਆ ਆ। ਇਹ ਇੱਕ ਵੱਡੀ ਜਿਹੜੀ ਚਿੰਤਾ ਦਾ ਵਿਸ਼ਾ ਪੋਲੀਟੀਕਲ ਖੇਮਿਆਂ ਦੇ ਵਿੱਚ ਜ਼ਰੂਰ ਬਣਿਆ ਹੈਗਾ ਆ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਹਜੇ 4 ਦਿਨ ਨਹੀਂ ਹੋਏ ਹੈਗੇ, ਇੱਕ ਲੈਂਡਮਾਰਕ ਕਲਾਈਮੇਟ ਜਿਹੜਾ ਐਗਰੀਮੈਂਟ ਹੋਇਆ ਹੈਗਾ ਆ ਲਗਭਗ 26 ਮੁਲਕਾਂ ਦੇ ਵਿੱਚ, ਜਿਹਦੇ ਵਿੱਚ ਸਾਡਾ ਖੁਦ ਦਾ ਮੁਲਕ USA ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਉੱਥੇ ਗਏ ਸੀ। ਪਰ ਹਜੇ 4 ਦਿਨ ਟੱਪੇ ਨਹੀਂ, ਤੇ ਕਹਿੰਦੇ ਵੀ ਅੱਜ ਖਬਰਾਂ ਇਹ ਆ ਰਹੀਆਂ ਵੀ US ਨੇ ਆਇਲ ਤੇ ਗੈਸ ਡ੍ਰਿਲਿੰਗ ਦੇ ਲਈ ਜਿਹੜਾ ਆ 80 ਮਿਲੀਅਨ ਏਕੜਸ ਜਿਹੜੇ ਆ ਗਲਫ ਆਫ ਫੋਸਲ ਫਿਊਲ ਐਕਸਟ੍ਰੈਕਸ਼ਨ ਦੇ ਲਈ ਦਿੱਤੇ ਹੈਗੇ ਆ। ਇਹ ਬਹੁਤ ਵੱਡਾ ਜਿੱਦਾਂ ਏਰੀਆ ਆ, ਲੀਜ਼ ਸੇਲ ਇਹਦਾ ਕੀਤਾ ਗਿਆ ਆ। ਸੋ ਕਹਿੰਦੇ ਕੁਛ ਆ, ਕਰਦੇ ਜਿਹੜਾ ਆ ਇਹ ਕੁਛ ਹੈਗੇ ਆ। ਜੀ, ਬਿਲਕੁਲ। ਇਹ ਡੈਮੋਕ੍ਰੇਟ ਪਾਰਟੀ ਵਾਲੇ ਦਿਖਾਉਂਦੇ ਇੱਦਾਂ ਵੀ ਸ਼ਾਇਦ ਕਲਾਈਮੇਟ ਨੂੰ ਲੈ ਕੇ ਤੇ ਖੌਰੇ ਇਹਨਾਂ ਦੇ ਕੋਲ ਹੀ ਸਾਰਾ ਜਿਹੜੀ ਸਮੱਸਿਆ ਦਾ ਹੱਲ ਹੈਗਾ ਆ। ਜਾ ਕੇ ਸਾਈਨ ਕਰ ਆਉਂਦੇ ਆ, ਤੇ ਬਾਅਦ ਦੇ ਵਿੱਚ ਉਹੀ ਚੀਜ਼ 190 ਮਿਲੀਅਨ ਦਾ ਜਿੱਦਾਂ ਤੁਸੀਂ ਦੱਸਿਆ ਵੀ ਇਸ ਦੀ ਬੋਲੀ ਜਿਹੜੀ ਆ ਉਹ ਤਕਰੀਬਨ ਲੱਗੀ ਹੈਗੀ ਆ। ਲੀਜ਼ ਸੇਲ ਜਿਹੜੀ ਇਹ ਕੀਤੀ ਗਈ ਹੈਗੀ ਆ। ਸੋ ਫੋਸਲ ਫਿਊਲ ਐਕਸਟ੍ਰੈਕਸ਼ਨ 80 ਮੀਟਰ ਏਕੜ ਜਿਹੜਾ ਆ ਉਸ ਇਲਾਕੇ ਦਾ ਜਿਹੜਾ ਇਹਨਾਂ ਨੇ ਰੱਖਿਆ ਹੈਗਾ ਆ। ਸੋ ਕਹਿੰਦੇ ਵੀ ਦਹਾਕਿਆਂ ਬੱਧੀ ਉਹਨਾਂ ਨੂੰ ਜਿਹੜਾ ਇਹ ਸੈੱਲ ਕਰ ਦਿੱਤਾ ਗਿਆ, ਲੀਜ਼ ਦੇ ਉੱਤੇ ਜਿਹੜਾ ਉਹ ਦਿੱਤਾ ਜਾਵੇਗਾ। ਸੋ ਫੈਡਰਲੀ ਓਨਡ ਇਲਾਕੇ ਦੇ ਵਿੱਚੋਂ ਇਹਨਾਂ ਨੇ ਕਈ ਹਿੱਸਾ ਜਿਹੜਾ ਆ ਇਹ ਦਿੱਤਾ ਹੈ। 80.9 ਮਿਲੀਅਨ ਏਕੜਸ ਇਹ ਜਿਹੜੇ ਲੀਜ਼ ਤੇ ਦਿੱਤੇ ਆ ਆਇਲ ਤੇ ਗੈਸ ਦੀ ਪ੍ਰੋਡਕਸ਼ਨ ਦੇ ਲਈ। ਜੀ,
ਅਗਲੀ ਖਬਰ ਜਿਹੜੀ ਆ ਕੈਲੀਫੋਰਨੀਆ ਤੋਂ ਆ ਰਹੀ ਆ। ਕੈਲੀਫੋਰਨੀਆ ਦੇ ਵਿੱਚ ਜੇ ਹਜੇ ਵੀ ਤੁਹਾਨੂੰ ਜਿਹੜਾ ਇੱਕ $600 ਜਿਹੜਾ ਆ ਉਹ ਨਹੀਂ ਮਿਲਿਆ, ਉਹਦੇ ਸੰਬੰਧ ਦੇ ਵਿੱਚ ਗੋਲਡਨ ਸਟੇਟ ਦਾ ਜਿਹੜਾ ਸਟਿਮੂਲਸ ਚੈੱਕ ਹੈਗਾ ਆ, ਕਹਿੰਦੇ ਭਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਕੈਲੀਫੋਰਨੀਅਨਸ ਆ ਉਹਨਾਂ ਨੂੰ $600 ਤੋਂ ਲੈ ਕੇ $1100 ਦੇ ਪੇਪਰ ਚੈੱਕ ਮੇਲ ਦੇ ਵਿੱਚ ਜਿਹੜੇ ਆ ਮਿਲ ਚੁੱਕੇ ਹੈਗੇ ਆ, ਜਿਨ੍ਹਾਂ ਦਾ ਜ਼ਿਪ ਕੋਡ ਜਿਹੜਾ 044 ਤੋਂ ਥੱਲੇ ਹੈਗਾ। ਜਿਨ੍ਹਾਂ ਨੂੰ ਹਜੇ ਨਹੀਂ ਮਿਲੇ, ਆਉਣ ਵਾਲੇ ਹਫ਼ਤਿਆਂ 'ਚ ਕਹਿੰਦੇ ਮੇਲ ਆਪਣੀ ਚੈੱਕ ਕਰਦੇ ਰਹੋ। ਉਹਨਾਂ ਨੇ ਡਿਵਾਈਡ ਕੀਤੇ ਆ ਵੀ ਜਿਨ੍ਹਾਂ ਦੇ ਜ਼ਿਪ ਕੋਡ ਦੇ ਲਾਸਟ 3 ਨੰਬਰ ਜਿਹੜੇ 045 ਤੋਂ 220 ਆ, ਉਹਨਾਂ ਨੂੰ ਅਕਤੂਬਰ 18 ਤੋਂ ਨਵੰਬਰ 5 ਤੱਕ ਅਲੱਗ-ਅਲੱਗ ਜਿੱਦਾਂ ਸਮੇਂ ਦੇ ਉੱਤੇ ਪੇਮੈਂਟਸ ਮਿਲਣਗੀਆਂ। 3.7 ਮਿਲੀਅਨ ਡਾਇਰੈਕਟ ਡਿਪੋਜ਼ਿਟ ਹੋ ਚੁੱਕੇ ਆ। ਬਾਕੀਆਂ ਨੂੰ ਜਿਹੜੇ ਆ ਮੇਲ ਦੇ ਵਿੱਚ ਆਣੇ ਹੈਗੇ ਆ। ਸੋ ਟੋਟਲ ਜਿਹੜੀਆਂ ਪੇਮੈਂਟਸ ਹੋਣੀਆਂ ਆ ਉਹ 6.5 ਮਿਲੀਅਨ ਪੇਮੈਂਟਸ ਆਲਰੇਡੀ ਇਸ਼ੂ ਹੋ ਚੁੱਕੀਆਂ ਆ ਤੇ ਟੋਟਲ ਅਮਾਊਂਟ $4.7 ਬਿਲੀਅਨ ਹੈਗਾ। ਸਾਰਿਆਂ ਨੂੰ ਪਤਾ ਹੀ ਆ ਵੀ ਕੈਲੀਫੋਰਨੀਆ ਦਾ ਜਿਹੜਾ ਬਜਟ ਆ ਉਹ ਬਹੁਤ ਜ਼ਿਆਦਾ ਜਿਹੜਾ ਸਰਪਲਸ ਹੈਗਾ ਆ। ਸੋ ਆਪਣੀ ਮੇਲ ਬਾਕਸ ਚੈੱਕ ਕਰਦੇ ਰਹੋ। ਰਿਕੁਆਇਰਮੈਂਟਸ ਤਾਂ ਆਪਾਂ ਦੱਸੀਆਂ ਸੀਆਂ ਵੀ ਜਿਨ੍ਹਾਂ ਦੀ ਇਨਕਮ 75,000 ਤੋਂ ਥੱਲੇ ਆ, ਉਹ ਜਿਹੜੇ ਆ ਇਹਦੇ ਲਈ ਐਲੀਜੀਬਲ ਹੋਣਗੇ। ਜੀ, ਕੈਲੀਫੋਰਨੀਆ ਦਾ ਬਜਟ ਸਰਪਲਸ ਜਿਹੜਾ ਆ, ਕਹਿੰਦੇ ਵੀ ਇਸ ਵਾਰ ਰਿਕਾਰਡ ਤੋੜ ਆંકੜੇ ਦੇ ਉੱਤੇ ਜਿਹੜਾ ਉਹ ਪਹੁੰਚੇਗਾ। ਇਹ ਪਹਿਲੀ ਵਾਰੀ ਹੋ ਰਿਹਾ ਆ ਵੀ ਕੈਲੀਫੋਰਨੀਆ ਜਿਹੜਾ ਆ ਵੀ ਇੰਨਾ ਜ਼ਿਆਦਾ ਸਰਪਲਸ ਦੇ ਵਿੱਚ ਜਾ ਰਿਹਾ ਹੋਵੇ। $31 ਬਿਲੀਅਨ ਜਿਹੜਾ ਕਹਿੰਦੇ ਵੀ ਬਜਟ ਸਰਪਲਸ ਅਗਲੇ ਸਾਲ ਦੇ ਵਿੱਚ ਉਹ ਦੇਖਿਆ ਜਾ ਰਿਹਾ ਹੈ। ਪੈਂਡੈਮਿਕ ਦੇ ਦੌਰਾਨ ਖਰਚਾ ਕੈਲੀਫੋਰਨੀਆ ਨੇ ਬਹੁਤ ਕੀਤਾ, ਇਸ 'ਚ ਕੋਈ ਦੋ ਰਾਵਾਂ ਨਹੀਂ ਆ। ਲੋਕਾਂ ਨੂੰ ਜਿੱਦਾਂ ਹੁਣ ਤੁਸੀਂ ਚੈੱਕ ਦੀ ਗੱਲ ਕੀਤੀ ਆ, ਇਹ ਵੀ ਜਿਹੜੇ ਆ ਸਰਪਲਸ ਦੇ ਵਿੱਚੋਂ ਜਿਹੜੇ ਉਹ ਵੰਡੇ ਵੀ ਗਏ ਹੈਗੇ ਆ। ਤੇ ਕਹਿੰਦੇ ਵੀ ਹੁਣ ਨਵੇਂ ਫੋਰਕਾਸਟ ਦੇ ਮੁਤਾਬਕ $31 ਬਿਲੀਅਨ ਵਾਧੂ ਜਿਹੜਾ ਆ ਉਹ ਪਿਆ ਹੋ ਸਕਦਾ ਆ। ਸੋ ਕਹਿੰਦੇ ਵੀ ਇਸ ਸਰਪਲਸ ਦੇ ਵਿੱਚ ਜਿਹੜਾ ਆਫਿਸ ਆ ਇਹ ਐਸਟੀਮੇਟ ਕਰਦਾ ਆ ਵੀ ਜਿਹੜੀ ਕਨਸਟੀਟਿਊਸ਼ਨਲ ਲਿਮਿਟ ਹੈਗੀ ਆ ਸਪੈਂਡਿੰਗ ਦੀ, ਉਹ 14 ਬਿਲੀਅਨ ਤੋਂ ਵੱਧ ਕਹਿੰਦੇ ਉਹ ਨਹੀਂ ਹੋ ਸਕਦੀ, ਪਰ ਇਹ ਉਸ ਤੋਂ ਵੀ ਪਾਰ ਜਾ ਸਕਦਾ ਹੈਗਾ ਆ। ਸੋ ਕਹਿੰਦੇ ਵੀ ਇਹਦੇ ਕਰਕੇ ਜਿਹੜੇ ਗਵਰਨਰ ਨਿਊਸਮ ਹੈਗੇ ਆ ਤੇ ਸਟੇਟ ਲਾ ਮੇਕਰਸ ਆ, ਆਈਦਰ ਉਹਨਾਂ ਨੂੰ ਟੈਕਸ ਦੇ ਵਿੱਚ ਕਟੌਤੀ ਕਰਨੀ ਪਊਗੀ ਜਾਂ ਹੋਰ ਜ਼ਿਆਦਾ ਮਨੀ ਸਕੂਲ ਜਾਂ ਇਨਫਰਾਸਟ੍ਰਕਚਰ ਇਸ ਦੇ ਉੱਤੇ ਜਿਹੜੀ ਸਪੈਂਡ ਆ ਉਹ ਕਰਨੀ ਪਵੇਗੀ। ਕਹਿੰਦੇ ਵੀ ਪੋਪੂਲਰ ਚੋਇਸ ਇਹੀ ਹੋ ਸਕਦੀ ਹੈ ਕਿਉਂਕਿ ਹੁਣ ਇਲੈਕਸ਼ਨ ਈਅਰ ਜਿਹੜਾ ਉਹ ਆਵੇਗਾ ਤੇ ਟੈਕਸ ਪੇਅਰਸ ਨੂੰ ਰਿਬੇਟ ਜਿਹੜਾ ਆ ਉਹ ਮਿਲ ਸਕਦਾ ਆ। ਸੋ ਇਹ ਹੁਣ ਚੀਜ਼ ਜਿਹੜੀ ਇਸ ਟਾਈਮ ਹਰਜੋਤ ਸਿੰਘ ਜੀ ਸਾਹਮਣੇ ਆ ਵੀ ਕੈਲੀਫੋਰਨੀਆ ਦੇ ਕੋਲ ਡਾਲਰ ਹੀ ਇੰਨੇ ਕੁ ਜਿਹੜੇ ਉਹ ਆ ਗਏ ਆ ਵੀ ਹੁਣ ਵੰਡਣ ਦੇ ਲਈ ਉਤਾਵਲੇ ਜਿਹੜੇ ਉਹ ਹੋਣਗੇ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਅੱਜ ਜਿਹੜੇ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਸੈਕਟਰੀ ਆ ਐਲਹੈਂਡਰੋ ਮੈਯੋਰਕਸ, ਉਹਨਾਂ ਨੇ ਅੱਜ ਖੁਦ ਸਟੇਟ ਜੁਡੀਸ਼ਰੀ ਜਿਹੜੀ ਕਮੇਟੀ ਆ ਜਿੱਥੇ ਹੀਅਰਿੰਗ ਚੱਲ ਰਹੀ ਆ ਉਹਦੇ ਸਾਹਮਣੇ ਮੰਨਿਆ ਆ ਵੀ ਅਮਰੀਕਨ ਇਮੀਗ੍ਰੇਸ਼ਨ ਸਿਸਟਮ ਬ੍ਰੋਕਨ ਆ। ਕਹਿੰਦੇ ਵੀ 1.2 ਮਿਲੀਅਨ ਇਲੀਗਲ ਇਮੀਗ੍ਰੈਂਟਸ ਜਿਨ੍ਹਾਂ ਦੇ ਉੱਤੇ ਫਾਈਨਲ ਰਿਮੂਵਲ ਆਰਡਰ ਲੱਗੇ ਆ, ਉਹਨਾਂ ਨੂੰ ਡਿਪੋਰਟ ਕਰਨਾ ਬੜਾ ਔਖਾ ਹੈਗਾ ਆ। ਹਾਂ, ਇੱਕ ਕੰਡੀਸ਼ਨ ਤੇ ਕਹਿੰਦੇ ਡਿਪੋਰਟ ਕਰ ਸਕਦੇ ਆ ਵੀ ਇਕੱਲਾ ਇਹ ਨਹੀਂ ਹੋਣਾ ਚਾਹੀਦਾ ਜਿਹੜਾ ਯੂਐਸ ਦਾ ਲਾਅ ਆ ਵੀ ਜੇ ਕੋਈ ਵੀ ਇਲੀਗਲ ਬੰਦਾ ਆ ਉਹਦੇ ਤੇ ਡਿਪੋਰਟੇਸ਼ਨ ਆਰਡਰ ਲੱਗੇ ਤੇ ਉਹਨੂੰ ਡਿਪੋਰਟ ਕਰੋ, ਨੋਨ ਸਿਟੀਜ਼ਨ ਹੈ ਕੋਈ ਵੀ। ਪਰ ਕਹਿੰਦੇ ਵੀ ਜਿਨ੍ਹਾਂ ਦੇ ਉੱਤੇ ਕਿਸੇ ਤਰ੍ਹਾਂ ਦੇ ਚਾਰਜਸ ਲੱਗੇ ਆ, ਜਾਂ ਉਹ ਨੈਸ਼ਨਲ ਸਿਕਿਉਰਿਟੀ ਥ੍ਰੈਟ ਹੈਗੇ ਆ, ਜਾਂ ਉਹ ਪਬਲਿਕ ਸੇਫਟੀ ਥ੍ਰੈਟ ਹੈਗੇ ਆ, ਜਾਂ ਕਿਸੇ ਤਰ੍ਹਾਂ ਦਾ ਵੀ ਉਹ ਬਾਰਡਰ ਸਿਕਿਉਰਿਟੀ ਨੂੰ ਥ੍ਰੈਟ ਆ, ਉਹਨਾਂ ਨੂੰ ਜਿਹੜਾ ਆ ਇਮੀਡੀਏਟਲੀ ਅਸੀਂ ਡਿਪੋਰਟ ਕਰਾਂਗੇ। ਪਰ ਜਿਹੜੇ ਸੈਕਟਰੀ ਆ ਇਹਨਾਂ ਦੀ ਜਿਹੜੀ ਹੀਅਰਿੰਗ ਚੱਲ ਰਹੀ ਹੈਗੀ ਆ ਤੇ ਕਾਫੀ ਜਿਹੜੀ ਉਹਦੇ ਵਿੱਚ ਗਰਮਾ ਗਰਮੀ ਚੱਲ ਰਹੀ ਆ। ਪਿਛਲੇ 2-3 ਦਿਨਾਂ ਤੋਂ ਇਹ ਜਿਹੜੀ ਹੀਅਰਿੰਗ ਆ ਸੈਕਟਰੀ ਸਾਹਿਬ ਦੀ ਚੱਲ ਰਹੀ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ ਸਟੀਵ ਬੈਨਨ, ਜਿਨ੍ਹਾਂ ਨੂੰ ਬੀਤੇ ਦਿਨੀ ਜਿਹੜਾ ਕੰਟੈਂਪਟ ਆਫ ਕਾਂਗਰਸ ਦੇ ਜਿਹੜੇ 2 ਦੋਸ਼ਾਂ ਦੇ ਵਿੱਚ ਇੰਡਾਈਟ ਕੀਤਾ ਗਿਆ ਸੀ। ਇਹਨਾਂ ਨੇ ਆਤਮ ਸਮਰਪਣ ਵੀ ਕੀਤਾ, ਬਾਅਦ ਦੇ ਵਿੱਚ ਉਹਨਾਂ ਨੂੰ ਰਿਲੀਜ਼ ਵੀ ਜਿਹੜਾ ਉਹ ਕਰ ਦਿੱਤਾ ਗਿਆ ਸੀ। ਅੱਜ ਜਿਹੜੇ ਸਟੀਵ ਬੈਨਨ ਆ ਉਹਨਾਂ ਨੇ ਨਾਟ ਗਿਲਟੀ ਪਲੀ ਕੀਤਾ ਹੈ ਵੀ ਕਹਿੰਦੇ ਵੀ ਮੇਰਾ ਇਸ ਦੇ ਵਿੱਚ ਕੋਈ ਦੋਸ਼ ਨਹੀਂ ਹੈ, ਮੈਂ ਇਹਨਾਂ ਦੋਸ਼ਾਂ ਨੂੰ ਨਹੀਂ ਮੰਨਦਾ। ਜਿਹੜਾ ਕੰਟੈਂਪਟ ਆਫ ਕਾਂਗਰਸ ਦੇ ਜਿਹੜੇ ਚਾਰਜਿਸ ਆ ਉਸ ਨੂੰ ਲੈ ਕੇ ਬੈਨਨ ਕਹਿੰਦੇ ਵੀ ਵਰਚੁਅਲੀ ਸਕੈਜੂਲ ਕੀਤੇ ਗਏ ਸੀਗੇ ਅਪੀਅਰ ਹੋਣ ਦੇ ਲਈ। ਇਸ ਸਟੇਟਸ ਕਾਨਫਰੰਸ ਆ ਉਸ ਨੂੰ ਜਿਹੜੇ ਉਹ ਲੈ ਕੇ ਕੱਲ ਨੂੰ ਇਨਫੈਕਟ ਜਿਹੜੀ ਇਹ ਸਟੇਟਸ ਕਾਨਫਰੰਸ ਦੇ ਲਈ ਇਹਨਾਂ ਨੂੰ ਵਰਚੁਅਲੀ ਜਿਹੜਾ ਉਹ ਪੇਸ਼ ਹੋਣ ਦੇ ਲਈ ਆਖਿਆ ਗਿਆ ਹੈਗਾ ਆ। ਸੋ ਬੈਨਨ ਹੋਣਾ ਨੇ ਜਿਹੜਾ ਅਦਾਲਤ ਦੇ ਮੂਹਰੇ ਪੇਸ਼ ਹੋਣ ਦੇ ਲਈ ਆਪਣਾ ਰਾਈਟ ਆ ਉਸ ਨੂੰ ਵੇਵ ਕਰ ਦਿੱਤਾ ਆ, ਪਰ ਨਾਟ ਗਿਲਟੀ ਜਿਹੜਾ ਆ ਉਹ ਪਲੀ ਕੀਤਾ ਆ। ਜੀ, ਅੱਜ ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿੱਚ 3.8 ਅਸ਼ਾਰੀਆ ਦਾ ਜਿਹੜਾ ਮੈਗਨੀਚਿਊਡ ਦਾ ਅਰਥਕੁਏਕ ਆ ਉਹ ਆਇਆ ਹੈਗਾ।
ਸੈਨ ਰਾਮੋਨ ਜਿਹੜਾ ਟਾਊਨ ਆ ਉਸ ਨੂੰ ਸੈਂਟਰ ਦੱਸਿਆ ਗਿਆ ਆ। ਉਹ ਉੱਥੇ 3.8 ਮੈਗਨੀਚਿਊਡ ਦਾ ਅਰਥਕੁਏਕ ਸੀ ਤੇ ਇਸ ਤੋਂ ਬਾਅਦ ਕਹਿੰਦੇ ਭਈ ਕਾਫੀ ਜ਼ਿਆਦਾ ਆਫਟਰ ਸ਼ੌਕ ਵੀ ਆਏ ਆ ਜਿਹੜੇ ਕਿ 2.6 ਤੱਕ ਦੇ ਸੀਗੇ। 3300 ਲੋਕ ਜਿਹੜੇ ਆ ਉਹਨਾਂ ਨੇ ਕਾਲਾਂ ਕਰਕੇ ਰਿਪੋਰਟ ਕੀਤਾ ਕਹਿੰਦੇ ਵੀ ਸੈਨ ਐਸਲੇਮੋ ਤੱਕ, ਸੈਨ ਫਰਾਂਸਿਸਕੋ ਤੱਕ ਜਿਨ੍ਹਾਂ ਨੇ ਇਹ ਫੀਲ ਕੀਤਾ ਹੈਗਾ। ਜੀ। ਅਗਲੀ ਗੱਲ ਕਰਦੇ ਜਾਈਏ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਜਿਹੜੀ ਇਸ ਟਾਈਮ ਹਾਲਤ ਆ, ਖਾਸ ਕਰਕੇ ਬਾਈਡਨ ਪ੍ਰਸ਼ਾਸਨ ਜਾਂ ਪ੍ਰੈਜ਼ੀਡੈਂਟ ਆਫਿਸ ਦੇ ਨਾਲ, ਵਾਈਟ ਹਾਊਸ ਦੇ ਨਾਲ ਕਹਿੰਦੇ ਵੀ ਫ੍ਰਿਕਸ਼ਨ ਦੀਆਂ ਜਿਹੜੀਆਂ ਰਿਪੋਰਟਸ ਆ ਉਹ ਸਾਹਮਣੇ ਆ ਰਹੀਆਂ ਆ। ਤਾਲਮੇਲ ਜਿਹੜਾ ਹੈ ਉਹ ਕੋਈ ਬਹੁਤਾ ਚੰਗਾ ਨਹੀਂ ਬੈਠ ਰਿਹਾ ਹੈਗਾ। ਹੁਣ ਜਿਹੜੇ ਉਹਨਾਂ ਦੇ ਐਡਵਾਈਜ਼ਰਸ ਹੈਗੇ ਆ, ਐਲਾਈਜ਼ ਹੈਗੇ ਆ ਹੈਰਿਸ ਦੇ, ਉਹ ਉਹਨਾਂ ਨੂੰ ਇਹ ਕਹਿ ਰਹੇ ਆ ਵੀ ਭਾਈ ਇਹ ਫ੍ਰਿਕਸ਼ਨ ਦੇ ਵੱਲ ਧਿਆਨ ਦੇਣ ਦੀ ਬਜਾਏ ਆਪਣੇ ਜੌਬ ਦੇ ਉੱਤੇ ਫੋਕਸ ਕਰੋ, ਆਪਣੇ ਕੰਮ ਦੇ ਉੱਤੇ ਫੋਕਸ ਕਰੋ। ਡੈਮੋਕ੍ਰੇਟਸ ਕਹਿੰਦੇ ਆ ਵੀ ਬਹੁਤ ਸਾਰੇ ਇਹ ਵੀ ਮੰਨਦੇ ਨੇ ਵੀ ਬਾਈਡਨ ਜਦੋਂ ਜੇ ਸੈਕਿੰਡ ਟਰਮ ਦੇ ਲਈ ਵੀ ਉਹ ਰਨ ਕਰਦੇ ਆ ਕਿ ਨਹੀਂ ਕਰਦੇ, ਇਹਦਾ ਤੇ ਪਤਾ ਨਹੀਂ ਆ, ਪਰ ਹੈਰਿਸ ਦੀ ਜੌਬ ਜਿਹੜੀ ਉਹ ਜ਼ਰੂਰ ਖਤਰੇ ਦੇ ਵਿੱਚ ਹੋ ਸਕਦੀ ਹੈਗੀ। ਕਹਿੰਦੇ ਵੀ ਸਿੰਪਲ ਮੈਸੇਜ ਉਹਦੇ ਐਡਵਾਈਜ਼ਰਸ ਦਾ ਇਸ ਇੰਟੈਂਸ ਸਕਰੂਟਨੀ ਤੋਂ ਬਾਅਦ ਦੇ ਵਿੱਚ ਇਹੀ ਨਜ਼ਰ ਆ ਰਿਹਾ ਹੈ ਵੀ ਫੋਕਸ ਔਨ ਯੂਰ ਜੌਬ। ਤੇ ਉਹ ਇਹ ਕਹਿ ਰਹੇ ਆ ਵੀ ਰਾਸ਼ਟਰਪਤੀ ਬਾਈਡਨ ਨੂੰ ਆਪਣੇ ਨਾਲ ਡਰੈਗ ਨਾ ਕਰੋ, ਜਿਹੜਾ ਕੰਮ ਉਹ ਕਰ ਰਹੇ ਉਹਨਾਂ ਨੂੰ ਜਿਹੜਾ ਉਹ ਕਰਨ ਦਿਓ। ਸੋ ਸਥਿਤੀ ਜਿਹੜੀ ਆ ਉਹ ਬਹੁਤੀ ਜ਼ਿਆਦਾ ਚੰਗੀ ਨਹੀਂ ਆ। ਇੰਨੀ ਕੁ ਬੈਡ ਅਪਰੂਵਲ ਰੇਟਿੰਗ ਇਸ ਟਾਈਮ ਹੈਗੀ ਆ, ਸਿਰਫ 28% ਅਪਰੂਵਲ ਆ ਜਿਹੜੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਇਸ ਟਾਈਮ ਜਿਹੜੀ ਆ ਨਵੀਂ ਆਈ ਪੋਲ ਆ ਉਸ ਦੇ ਵਿੱਚ। ਬਾਈਡਨ ਹੁਣਾਂ ਦੀ ਵੀ ਕੋਈ ਬਹੁਤੀ ਖਾਸੀ ਚੰਗੀ ਨਹੀਂ, ਉਹਨਾਂ ਦੀ ਵੀ ਮਹਿਜ 38% ਜਿਹੜੀ ਅਪਰੂਵਲ ਰੇਟਿੰਗ ਆਈ ਆ। USA ਟੁਡੇ ਸਫੋਲਕ ਜਿਹੜੀ ਯੂਨੀਵਰਸਿਟੀ ਪੋਲ ਜਿਹੜੀ ਨਵੀਂ ਆਈ ਆ ਉਸ ਦੇ ਮੁਤਾਬਕ। ਜੀ, ਅਗਲੀ ਖਬਰ ਸੈਨ ਹੋਜ਼ੇ ਤੋਂ ਆ ਰਹੀ ਹੈ ਜਿੱਥੇ ਕਿ ਇੱਕ ਇਮੀਗ੍ਰੇਸ਼ਨ ਕੰਸਲਟੈਂਟ ਬੀਬੀ ਆ ਜਿਹੜੀ 36 ਸਾਲਾਂ ਦੀ ਜੈਸਮੀਨ ਸੈਂਚਜ਼, ਜਿਸ ਨੂੰ ਸ਼ੈਰਿਫਸ ਵੱਲੋਂ ਅਰੈਸਟ ਕੀਤਾ ਗਿਆ ਆ। ਕਹਿੰਦੇ ਪਈ ਉਸਨੇ ਬਹੁਤ ਸਾਰੇ ਲੋਕਾਂ ਦੇ ਨਾਲ ਇਮੀਗ੍ਰੇਸ਼ਨ ਦੇ ਮਾਮਲੇ 'ਚ ਫਰਾਡ ਕੀਤਾ। ਕਈਆਂ ਤੋਂ 5-5 ਹਜ਼ਾਰ ਡਾਲਰ ਤੱਕ ਦੇ ਪੈਸੇ ਲੈ ਲੈ ਪਈ। ਉਹਨਾਂ ਦੇ ਡਾਕਾ ਦੀ ਐਪਲੀਕੇਸ਼ਨ ਜਾਂ ਸਿਟੀਜ਼ਨਸ਼ਿਪ ਦੀ ਜਾਂ ਵੀਜ਼ਾ ਦੀ ਐਪਲੀਕੇਸ਼ਨ ਫਾਈਲ ਕਰ ਦਊਗੀ, ਪਰ ਫਾਈਲ ਉਹ ਕਿਸੇ ਦੀ ਵੀ ਨਹੀਂ ਕੀਤੀ, ਚੁੱਪ ਕਰਕੇ ਪੈਸੇ ਉਹ ਖਾਂਦੀ ਰਹੀ। ਕਈਆਂ ਦੇ ਡੇਟਸ ਵਗੈਰਾ ਸੀਗੀਆਂ ਉਹ ਵੀ ਵਿਚਾਰੇ ਮਿਸ ਕਰ ਗਏ, ਐਕਸਪਾਇਰਡ ਹੋ ਗਏ। ਸੋ ਪਿਛਲੇ ਕਈ ਮਹੀਨਿਆਂ ਤੋਂ ਉਹਦੀ ਜਿਹੜੀ ਆ ਇਨਵੈਸਟੀਗੇਸ਼ਨ ਚੱਲ ਰਹੀ ਸੀ। ਈਵਨ ਦੋ ਕਹਿੰਦੇ ਵੀ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦੇ ਮੁਤਾਬਕ ਉਹ ਬੌਂਡਡ ਇਮੀਗ੍ਰੇਸ਼ਨ ਕੰਸਲਟੈਂਟ ਸੀ, ਪਰ ਫਿਰ ਵੀ ਜਿਹੜਾ ਆ ਉਸਨੇ ਕਾਫੀ ਫਰਾਡ ਕੀਤਾ ਹੈ। ਸੋ ਇੱਕ ਵਾਰੀ ਫਿਰ ਆਪਣੇ ਵੀ ਪੰਜਾਬੀ ਆਪਾਂ ਦੇਖਿਆ ਵੀ ਬਹੁਤ ਵਾਰੀ ਫਸ ਜਾਂਦੇ ਆ ਸਸਤੇ ਦੇ ਮਾਮਲੇ 'ਚ, ਬਈ ਜੀ ਇਹ ਘੱਟ ਪੈਸੇ ਲੈਂਦੇ ਆ ਐਪਲੀਕੇਸ਼ਨ ਭਰਨ ਦੇ ਵਿੱਚ, ਤੇ ਕਿਤੇ ਇੱਦਾਂ ਨਾ ਹੋਵੇ ਵੀ ਤੁਸੀਂ ਮਿੱਸੇ ਕਰ ਜਾਓ ਡੇਟ ਤੇ ਫਿਰ ਜਿਹੜਾ ਬਾਅਦ ਦੇ ਵਿੱਚ ਆਲਾ ਦੁਆਲਾ ਦੇਖੋ। ਜੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਦੇ ਪ੍ਰੋਗਰਾਮ ਦਾ ਇੱਥੇ ਹੀ ਹੁਣ ਸਮਾਪਤ ਜਿਹੜਾ ਉਹ ਹੈਗਾ। ਤੇ ਆਪਾਂ ਜੇ ਮਾਰਕੀਟਸ ਦਾ ਵੀ ਜੇ ਤੁਹਾਨੂੰ ਅੱਜ ਹਾਲ ਦੱਸਦੇ ਜਾਈਏ, ਡਾਓ ਜੋਨਸ ਦੇ ਵਿੱਚ ਅੱਜ 211 ਪੁਆਇੰਟਾਂ ਦੀ ਗਿਰਾਵਟ ਦਰਜ ਕੀਤੀ ਗਈ, 35,900 ਤੇ 31 ਤੇ ਬੰਦ ਹੋਇਆ। S&P ਦੇ ਵਿੱਚ 12 ਪੁਆਇੰਟ ਲੁੜਕਿਆ ਤੇ 4688 ਦੇ ਉੱਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 52 ਪੁਆਇੰਟਾਂ ਦੇ ਘਾਟੇ ਤੋਂ ਬਾਅਦ 15,900 ਤੇ 22 ਦੇ ਉੱਤੇ ਇਹ ਬੰਦ ਹੋਇਆ। ਸੋਨੇ ਦਾ ਭਾਅ $1870 ਪ੍ਰਤੀ ਆਉਂਸ ਜਿਹੜਾ ਉਹ ਹੋ ਰਿਹਾ ਆ। 10 ਈਅਰ ਯੀਲਡ 1.585% ਦੇ ਉੱਤੇ ਰਹੀ ਆ। ਤੇ ਜਿਹੜੇ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ ਦੀ ਕੀਮਤ 60,628 ਦੇ ਉੱਤੇ ਰਹੀ। ਜੀ, ਜੇ ਇਕੋਨਮੀ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਅਮਰੀਕਨ ਖੁਸ਼ ਤਾਂ ਹੈ ਨਹੀਂ ਇਕੋਨਮੀ ਤੋਂ, ਪਰ ਬਹੁਤ ਜ਼ਿਆਦਾ ਜਿਹੜੇ ਪੈਸੇ ਆ ਉਹ ਸਪੈਂਡ ਕਰ ਰਹੇ ਹੈਗੇ ਆ। ਰੀਟੇਲ ਸੇਲਸ 1.7% ਅਕਤੂਬਰ ਮਹੀਨੇ 'ਚ ਵਧੀਆਂ ਆ ਤੇ ਜੇ ਦੇਖਿਆ ਜਾਵੇ ਕਹਿੰਦੇ ਵੀ ਅਕਤੂਬਰ ਮਹੀਨੇ ਦੇ ਵਿੱਚ 638.2 ਬਿਲੀਅਨ ਡਾਲਰ ਜਿਹੜੇ ਆ ਅਮਰੀਕਨਸ ਨੇ ਸਪੈਂਡ ਕੀਤੇ ਆ, ਜਿਹੜੇ ਕਿ 16% ਜ਼ਿਆਦੇ ਆ ਪਿਛਲੇ ਸਾਲ ਦੇ ਮੁਕਾਬਲੇ। ਵਾਓ। ਸੋ ਬਹੁਤ ਸਾਰੇ ਤਾਂ ਇਹ ਕਹਿ ਰਹੇ ਆ ਵੀ ਪਿਛਲਾ ਸਾਲ ਸਾਰਾ ਸ਼ਟਡਾਊਨ ਕਰਕੇ ਲੋਕਾਂ ਨੇ ਪੈਸੇ ਖਰਚੇ ਨਹੀਂ ਸੀ, ਪਰ ਜਿਸ ਹਿਸਾਬ ਨਾਲ ਹੁਣ ਇਨਫਲੇਸ਼ਨ ਵਧੀ ਆ ਤੇ ਲੋਕ ਪੈਸੇ ਖਰਚ ਕਰ ਰਹੇ ਆ, ਇਹ ਆਉਣ ਵਾਲਾ ਜਿਹੜਾ ਸਮਾਂ ਆ ਉਹ ਬਾਹਲਾ ਵਧੀਆ ਨਹੀਂ ਲੱਗਦਾ ਇਹ ਤੋਂ। ਤੇ ਜੇ ਆਪਾਂ US ਦੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਰਹੀ ਆ। ਇੱਕ US ਡਾਲਰ ਦੀ ਕੀਮਤ ਇੰਡੀਆ ਦੇ 74 ਰੁਪਏ ਤੇ 26 ਸੈਂਟ ਦੇ ਬਰਾਬਰ ਰਹੀ ਆ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਤੇ ਹੁਣ ਆਪਾਂ ਗੁਰਬਾਣੀ ਦੇ ਜਿਹੜੇ ਆ ਉਹ ਪ੍ਰੋਗਰਾਮਾਂ ਦੇ ਨਾਲ ਜਿਹੜਾ ਜੁੜਨਾ ਹੈ। ਤੇ ਰਹਿਰਾਸ
ਦੇ ਪਾਠ ਤੋਂ ਉਪਰੰਤ ਫਿਰ ਜਿਹੜਾ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਜਨਮ ਸਥਾਨ ਨਨਕਾਣਾ ਸਾਹਿਬ ਵਿਖੇ ਲੈ ਜਾਵਾਂਗੇ, ਜਿੱਥੇ ਕਿ ਤੁਹਾਨੂੰ ਉੱਥੋਂ ਦੇ ਕੀਰਤਨ ਸਮਾਗਮ, ਅਖੰਡ ਪਾਠ ਸਾਹਿਬ ਦੀ ਆਰੰਭਤਾ, ਉਹ ਜਿਹੜੇ ਦੀਵਾਨ ਆ ਉਹ ਤੁਹਾਡੇ ਲਈ ਆਪਾਂ ਪੇਸ਼ ਕਰਾਂਗੇ। ਹੁਣ ਇਜਾਜ਼ਤ ਇੱਕ ਵਾਰੀ ਲੈਂਦੇ ਹਾਂ। ਫੇਰ ਜਿੰਨੇ ਵੀ ਸਾਡੇ ਸਰੋਤੇ ਆ ਸਾਰਿਆਂ ਨੂੰ ਬੇਨਤੀ ਆ, ਵੱਧ ਤੋਂ ਵੱਧ ਜਿਹੜੇ ਆਪਣੇ ਤੁਹਾਡੇ ਮਿੱਤਰ ਦੋਸਤ ਹੈਗੇ ਉਹਨਾਂ ਨੂੰ ਕਹੋ ਵੀ ਤਿੰਨੇ ਦਿਨ ਪ੍ਰੋਗਰਾਮ ਨਨਕਾਣਾ ਸਾਹਿਬ ਤੋਂ ਲਾਈਵ ਚੱਲਣੇ ਆ। YouTube ਤੇ Facebook ਤੇ ਦੇਖ ਸਕਦੇ ਆ। ਪੰਜਾਬੀ ਰੇਡੀਓ USA ਦੇ ਸਾਰੇ ਰੇਡੀਓ ਸਟੇਸ਼ਨ ਜਿਹੜੇ AM FM 12 ਚੈਨਲ ਆ, ਤੇ ਨਾਲ ਦੀ ਨਾਲ ਇੰਟਰਨੈਟ ਰੇਡੀਓ ਸੈਟਸ ਨਵੇਂ ਆ ਗਏ ਆ। ਜੁਬਾ ਸਿਟੀ ਵੀ ਸੰਗਤਾਂ ਨੇ ਬਹੁਤ ਲਾਏ ਸੀ। ਜੇ ਕਿਸੇ ਨੇ ਲੈਣਾ ਆ, ਕਿਉਂਕਿ ਜਿਹੜੇ ਉਸ ਏਰੀਏ 'ਚ ਨਹੀਂ ਜਿੱਥੇ ਸਾਡੇ ਟੈਰੇਸਟਰੀਅਲ ਰੇਡੀਓ ਸਟੇਸ਼ਨਸ ਆ, ਉਹ ਤੁਸੀਂ ਕਾਲ ਕਰ ਸਕਦੇ ਹੋ ਤੇ ਆਪਾਂ ਤੁਹਾਡੇ ਘਰਾਂ ਨੂੰ ਜਿਹੜੇ ਆ ਉਹ ਮੇਲ ਕਰ ਦੇਵਾਂਗੇ। ਜੀ, ਹੁਣ ਇਜਾਜ਼ਤ, ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। USA